ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਤੇ ਮੇਰੇ ਨਾਲ ਇਸ ਟਾਈਮ ਜੁੜਨ ਜਾ ਰਹੇ ਨੇ ਮਿੰਟੂ ਗੁਰੂਸਰੀਆ ਜੀ ਪੰਜਾਬ ਤੋਂ, ਜੋ ਕਿ ਆਪਾਂ ਨੂੰ ਪੰਜਾਬ ਦੇ ਹਾਲਾਤਾਂ ਬਾਰੇ, ਉੱਥੋਂ ਦੀਆਂ ਖਬਰਾਂ ਤੇ ਝਾਤਖੋਰੀ ਕਰਨਗੇ। ਮਿੰਟੂ ਜੀ, ਜੀਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਐਪਲੀਕੇਸ਼ਨਸ ਦਾ ਸਮਾਂ ਚੱਲ ਰਿਹਾ ਹੈ। ਉਸ ਬਾਰੇ ਜਾਣਕਾਰੀ ਲਈ ਕਾਲ 4082722500। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਰਿਟਰਨੀ ਜੇ ਟੇਰਕੇਣਾ 415-909-0503। ਜੀਕੇ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੁਜ਼ੀਨ ਰੈਂਟਨ ਵਾਸ਼ਿੰਗਟਨ, ਸਰਬਜੀਤ ਸਿੰਘ ਸ਼ੋਕਰ ਟਰਲੌਕ GN ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ 'ਚ ਲੋਕੇਸ਼ਨ ਹੈ। ਕਾਲ ਨਿੰਮਾ ਸਹੋਤਾ 209-277-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਜਿਹੜੇ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਅਜੀਤ ਅਟਵਾਲ 559-374-4541। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਡੇਰਾ ਪ੍ਰੇਮੀ ਦਾ ਕਤਲ, ਉਸ ਮਾਮਲੇ ਵਿੱਚ ਪੰਜਾਬ ਦੇ 2 ਜਾਣਿਆਂ ਨੇ ਕੀਤੀ ਸੀ ਰੇਕੀ। ਜੀ ਬਿਲਕੁਲ, ਇਹ ਬੀਤੇ ਦਿਨੀ ਫੜੇ ਗਏ ਸਨ ਜਿਹੜੇ 3 ਸ਼ੂਟਰ। ਉਸ ਤੋਂ ਬਾਅਦ ਹੁਣ ਦੇਖੋ ਉਹਨਾਂ ਨੂੰ ਇੰਟਰੋਗੇਟ ਕੀਤਾ ਜਾਏਗਾ, ਫਿਰ ਸਾਰੀਆਂ ਕੜੀਆਂ ਜਿਹੜੀਆਂ ਜੋੜੀਆਂ ਜਾਣੀਆਂ ਨੇ। ਤਾਂ ਇਸ ਦਰਮਿਆਨ ਵੱਖ-ਵੱਖ ਜੋ ਮੀਡੀਆ ਰਿਪੋਰਟਾਂ ਨੇ ਉਹ ਕਾਫੀ ਹੈਰਾਨ ਕਰਦੀਆਂ ਨੇ। ਤਾਂ ਅੱਜ ਦਿੱਲੀ ਤੋਂ ਇੱਕ ਬਹੁਤ ਵੱਡੇ ਅਖਬਾਰ ਨੇ ਇਹ ਖਬਰ ਛਾਪੀ ਆ। ਉਹ ਦੱਸਦੇ ਆ ਉਹਨਾਂ ਦੇ ਮੁਤਾਬਕ ਕਿ ਜੋ ਉਹਨਾਂ ਨੇ ਜਾਣਕਾਰੀ ਇਕੱਤਰ ਕੀਤੀ ਹੈ ਕਿ ਦਰਅਸਲ ਇਹ ਸਾਰਾ ਕੁਛ ਜਿਹੜਾ 2 ਦਿਨਾਂ ਦੇ ਵਿੱਚ ਹੀ ਨੇਪਰੇ ਚਾੜਿਆ ਗਿਆ। ਇਹ ਬੜੀ ਹੈਰਾਨਗੀ ਵਾਲੀ ਗੱਲ ਆ। ਜਿਵੇਂ ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਵਿੱਚ ਆਪਾਂ ਦੇਖਿਆ ਕਿ ਲੰਮਾ ਸਮਾਂ ਪਲੈਨਿੰਗ ਹੋਈ, ਲੰਮਾ ਸਮਾਂ ਫਿਰ ਉਹਦੀ ਰੈਕੀ ਹੋਈ ਤੇ ਫਿਰ ਸ਼ੂਟ ਕਰਨ ਲੱਗਿਆਂ ਵੀ ਜੇ ਕਹੀਏ ਤਾਂ ਕਾਫੀ ਟਾਈਮ ਲੱਗਾ। ਟਾਈਮ ਤੋਂ ਭਾਵ ਕੀ ਹੈ ਕਿ ਕਈ ਦਿਨ ਉਹ ਮੌਕਾ ਤਲਾਸ਼ਦੀ ਰਹੇ ਸ਼ੂਟ ਕਰਨ ਵਾਸਤੇ ਵੀ। ਤਾਂ ਜਾਨੀ ਉਹ ਬਹੁਤ ਲੰਮਾ ਚੌੜਾ ਉਹਨਾਂ ਦਾ ਪਲਾਨ ਸੀਗਾ। ਪਰ ਇਧਰਲੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਇਹ ਦੱਸਦੇ ਆ ਕਿ 2 ਦਿਨ ਪਹਿਲਾਂ ਹੀ ਸ਼ੂਟਰਾਂ ਨੂੰ ਟਾਰਗੇਟ ਮਿਲਿਆ ਤੇ 2 ਦਿਨਾਂ ਦੇ ਵਿੱਚ ਹੀ ਉਹਨਾਂ ਨੇ ਨੇਪਰੇ ਚਾੜ ਦਿੱਤਾ ਹੈ। ਇਹ ਬੜੀ ਇਹਦੇ ਵਿੱਚ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਵਿਲੱਖਣ ਜੀ ਤਥਾਤਮਕ ਗੱਲ ਨਜ਼ਰ ਆਉਂਦੀ ਹੈ ਜੇ ਸੱਚ ਹੈ ਤਾਂ ਰਿਪੋਰਟ। ਹੁਣ ਦੂਜੀ ਚੀਜ਼ ਜਿਹੜੀ ਹੈ ਉਹਦੇ ਵਿੱਚ ਇੱਕ ਚੀਜ਼ ਸਾਹਮਣੇ ਆ ਰਹੀ ਹੈ। ਵੈਸੇ ਤੇ ਉਹ ਤਕਰੀਬਨ ਕਹਿ ਲਓ ਕਿ ਕੱਲ ਜਦੋਂ ਛਾਪੇਮਾਰੀ ਹੋਈ ਸੀ ਸਾਦਕ ਏਰੀਏ 'ਚ, ਸਾਫ਼ ਹੋ ਗਿਆ ਸੀਗਾ ਕਿ ਇੱਥੋਂ ਹੀ 2 ਮੁੰਡੇ ਗਏ ਨੇ। ਉਹਨਾਂ ਦੇ ਘਰ ਦੇ ਕਹਿੰਦੇ ਆ ਕਿ 5-7 ਦਿਨ ਤੋਂ ਉਹ ਲਾਪਤਾ ਨੇ। ਵੈਸੇ ਦੋਵੇਂ ਹੀ ਨਸ਼ੈੜੀ ਦੱਸੇ ਜਾਂਦੇ ਆ ਤੇ ਦੋਵੇਂ ਹੀ ਮਤਲਬ ਕਿ 5-7 ਦਿਨ ਤੋਂ ਗਾਇਬ ਤੇ ਬੇਦਖਲ ਨੇ। ਵੈਸੇ ਹੁਣ ਉੱਥੋਂ ਪਤਾ ਲੱਗ ਗਿਆ ਸੀਗਾ ਕਿ ਇਹੀ ਬੰਦੇ ਨੇ, ਕਿਉਂਕਿ ਜੇ ਮੰਨ ਲਓ ਬੰਦੇ ਨਾ ਹੁੰਦੇ ਤਾਂ ਫਿਰ ਉਹਨਾਂ ਨੇ ਕਿਤੇ ਨਾ ਕਿਤੇ ਹਾਜ਼ਰ ਹੋ ਜਾਣਾ ਸੀਗਾ ਜਾਂ ਕਿਤੇ ਨਾ ਕਿਤੇ ਦੱਸ ਦੇਣਾ ਸੀਗਾ ਵੀ ਸਾਡਾ ਕੋਈ ਲਿੰਕ ਨਹੀਂ ਹੈ। ਤੇ ਪਰਿਵਾਰ ਵਾਲੇ ਵੀ ਕਹਿੰਦੇ ਕਿ ਜੇ ਇਹਨਾਂ ਨੇ ਕੋਈ ਗੁਨਾਹ ਕੀਤਾ ਹੈ ਤੇ ਫਿਰ ਅਸੀਂ ਇਹਨਾਂ ਦੇ ਪਿੱਛੇ ਥੋੜੀ ਆ, ਸਜ਼ਾ ਮਿਲਣੀ ਚਾਹੀਦੀ ਆ। ਹੁਣ ਵੱਡੀ ਗੱਲ ਵੇਖ ਲਓ ਉਹੀ ਨਿਕਲ ਰਹੀ ਹੈ ਜੋ ਆਪਾਂ ਸੋਚ ਕੇ ਚੱਲਦੇ ਜਾਂ ਸਮਝ ਕੇ ਚੱਲਦੇ ਆ। ਉਹ ਜੇ ਤੁਸੀਂ ਉਸ ਸ਼ੂਟਿੰਗ ਦੀ ਘਟਨਾ ਨੂੰ ਦੇਖੋਗੇ ਜਿੱਥੇ ਮਾਰਿਆ ਗਿਆ ਇਹ ਡੇਰਾ ਪ੍ਰੇਮੀ, ਤਾਂ ਉਹਦੇ ਵਿੱਚ ਗੌਰ ਨਾਲ ਵੇਖਣ ਤੇ ਹੀ ਲੱਗ ਰਿਹਾ ਕਿ ਇਹ ਬੜੀ ਘੱਟ ਉਮਰ ਦੇ ਜਾਂ ਕਹਿ ਲਓ ਕਿ ਵਿੱਚੋਂ ਕੁਛ ਨੌਨ ਪੰਜਾਬੀ, ਨੌਨ ਸਿੱਖ ਜਾਂ ਇਸ ਤੋਂ ਇਲਾਵਾ ਇਹ ਵੀ ਨਜ਼ਰ ਆ ਰਿਹਾ ਕਿ ਇਹ ਥੋੜੇ ਡਰਗੀ ਸ਼ਰਗੀ ਜੇ ਲੱਗਦੇ ਆ ਵਿੱਚੋਂ ਇੱਕ ਦੋ ਖਾਣ ਪੀਣ ਵਾਲੇ। ਉਹਨੂੰ ਗੌਰ ਨਾਲ ਦੇਖੋਗੇ ਤਾਂ ਉਹਨਾਂ ਦੀ ਬਾਡੀ ਲੈਂਗੁਏਜ ਤੇ ਉਹ ਜਿਵੇਂ ਖਲੋ ਰਹੇ ਨੇ, ਗੱਲਾਂ ਕਰ ਰਹੇ ਨੇ, ਔਰ ਜਦੋਂ ਘਟਨਾ ਤੋਂ ਭੱਜਣ ਲੱਗੇ ਉਦੋਂ ਵੀ ਡਿੱਗ ਪਏ 2 ਜਣੇ। ਤੋ ਮਤਲਬ ਕਿ ਹੁਣ ਇਹ ਸਾਫ਼ ਹੀ ਹੋ ਰਿਹਾ, ਸਪਸ਼ਟ ਹੋ ਰਿਹਾ ਕਿ ਜਿਵੇਂ ਤੁਸੀਂ ਇੱਕ ਹੋਰ ਲਿੰਕ ਦੇਖੋਗੇ ਕਿ ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਵਿੱਚ ਵੀ ਰੇਕੀ ਦਾ ਜੁਮਾ ਜਿਹੜਾ ਉਹ ਕੁਛ ਨਸ਼ੇੜੀਆਂ ਨੂੰ ਦਿੱਤਾ ਗਿਆ। ਯਾਦ ਹੈ ਨਾ ਤੁਹਾਨੂੰ, ਫਲਾਣਾ ਕੇਕੜਾ ਹੈ ਜੀ, ਫਲਾਣਾ ਹੈ।
ਤਾਂ ਇਸ ਦਾ ਵੀ ਮਾਮਲਾ ਜੇ ਤੁਸੀਂ ਦੇਖੋਗੇ ਤਾਂ ਰਲਦਾ ਮਿਲਦਾ ਹੀ ਹੈ, ਕਿਉਂਕਿ ਰੇਕੀਕਰਨ ਤਾਂ ਉਹ ਲੋਕਲ ਜਿਹੜੇ ਸ਼ਾਇਦ ਉਹਨਾਂ ਨੂੰ ਹੀ ਦਿੱਤਾ ਗਿਆ, ਕਿਉਂਕਿ ਇਹਨਾਂ ਨੇ ਦੱਸ ਦਿੱਤਾ ਕਿ ਪੰਜਾਬ ਦੇ 2 ਜਣੇ ਆ, ਤਾਂ 2 ਜਣੇ ਦੀ ਮੈਂ ਜਿਹਨਾਂ ਦੀ ਗੱਲ ਕੀਤੀ ਹੈ ਕਿ ਉਹੀ ਜਾਤ ਦੇ ਨੇ ਕਥਿਤ ਤੌਰ ਤੇ, ਜਿਨ੍ਹਾਂ ਬਾਰੇ ਕਿਹਾ ਜਾ ਰਿਹਾ ਕਿ 5-7 ਦਿਨ ਤੋਂ ਪਹਿਲਾਂ ਹੀ ਗਾਇਬ ਸੀਗੇ। ਤਾਂ ਰੇਕੀ ਵਗੈਰਾ, ਰੇਕੀ ਤੋਂ ਭਾਵ ਕੀ ਹੁੰਦਾ ਕਿ ਇੱਕ ਤਾਂ ਨੇੜੇ ਤੇੜੇ ਦੇਖਣਾ ਜਾ ਕੇ ਕਿਆ ਬੰਦਾ, ਫਿਰ ਉਹ ਰਸਤੇ ਦੇਖਣੇ ਆ, ਫਿਰ ਇਹ ਦੇਖਣਾ ਹੁੰਦਾ ਕਿ ਅਸੀਂ ਸ਼ਹਿਰ ਤੋਂ ਬਾਹਰ ਕਿੱਦਾਂ ਨਿਕਲਣਾ ਹੈ। ਤਾਂ ਇਹ ਸਾਰੀਆਂ ਚੀਜ਼ਾਂ ਧਿਆਨ ਨਾਲ ਦੇਖੀਆਂ ਜਾਂਦਾ, ਉਹਨੂੰ ਰੇਕੀ ਕਹਿ ਦਿੰਦੇ ਨੇ ਕਿ ਆਹ ਬੰਦਾ ਹੈ, ਆਹ ਨਿਸ਼ਾਨਾ ਹੈ, ਇਹਨੂੰ ਇੱਥੇ ਮਾਰਨਾ ਹੈ ਤੇ ਇੱਥੋਂ ਮਾਰ ਕੇ ਇੱਧਰ ਨੂੰ ਭੱਜਣਾ ਹੈ। ਉਹ ਸਾਰਾ ਰੇਕੀ ਦਾ ਹੀ ਹਿੱਸਾ ਹੁੰਦਾ ਹੈ। ਤਾਂ ਵੱਡੀ ਗੱਲ ਆ, ਇਹ ਕਾਫੀ ਇਨਪੁਟਸ ਇਹਨਾਂ ਨੇ ਸਪੈਸ਼ਲ ਸੈੱਲ ਵਾਲਿਆਂ ਨੇ ਜਿਹੜੀਆਂ ਹਾਸਲ ਕੀਤੀਆਂ ਨੇ। ਤਾਂ ਸਪੈਸ਼ਲ ਸੈੱਲ ਦਿੱਲੀ ਵਾਲੇ ਉਹ ਤਾਂ ਕਮਾਲ ਦਾ ਕੰਮ ਕਰੀ ਜਾਂਦੇ ਬਈ। ਉਹਨਾਂ ਨੇ ਤੇ ਇੱਥੋਂ ਤੱਕ ਖੁਲਾਸਾ ਕਰ ਦਿੱਤਾ ਕਿ ਜਿਹੜਾ ਗੋਲਡੀ ਨੇ ਇਹ ਕੰਮ ਕੀਤਾ ਹੈ, ਪਹਿਲਾਂ ਤਾਂ ਕਿਉਂਕਿ ਆਪਾਂ ਕਹਿ ਰਹੇ ਸੀ ਕਥਿਤ ਤੌਰ ਤੇ ਹੈ ਨਾ ਕਿ ਪੋਸਟ ਆ, ਤਾਂ ਬਾਅਦ ਦੇ ਵਿੱਚ ਜਦੋਂ ਹੁਣ ਪੁਲਿਸ ਕਹਿ ਰਹੀ ਆ, ਉਹ ਕਹਿ ਰਹੇ ਆ ਕਿ ਬਈ ਇਹਨੇ ਜੋ ਕੀਤਾ ਉਹ ਸ਼ਾਇਦ ਹਮਦਰਦੀ ਗੇਨ ਵਾਸਤੇ ਕੀਤਾ, ਕਿਉਂਕਿ ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਵਿੱਚ ਗੋਲਡੀ ਬਰਾੜ ਹੋਰਾਂ ਦੀ ਗਰੁੱਪ ਦੀ ਜਿਹੜੀ ਬਦਨਾਮੀ ਹੋਈ ਹੈ, ਸ਼ਾਇਦ ਉਹਨੂੰ ਕਵਰ ਕਰਨ ਦਾ ਕਿਤੇ ਨਾ ਕਿਤੇ ਯਤਨ ਕੀਤਾ ਗਿਆ। ਦੂਜੀ ਇਹ ਵੱਡੀ ਗੱਲ ਨਿਕਲੀ ਸੀ ਇਸ ਸਾਰੇ ਘਟਨਾਕ੍ਰਮ 'ਚ। ਜੀ ਇਹ ਦਿੱਲੀ ਵਾਲੇ ਜਿਹੜਾ ਸਪੈਸ਼ਲ ਸੈੱਲ ਆ, ਪੰਜਾਬ ਦੀਆਂ ਗੱਲਾਂ ਦੇ ਉੱਤੇ ਜ਼ਿਆਦਾ ਧਿਆਨ ਰੱਖਦਾ। ਪੰਜਾਬ ਵਾਲੇ ਕੀ ਕਰਦੇ ਰਹਿੰਦੇ ਨੇ? ਨਹੀਂ ਦੇਖੋ, ਉਹਨਾਂ ਦੇ ਕੋਲ ਜੇ ਤੁਸੀਂ ਵੇਖੋਗੇ ਤਾਂ ਉਹਨਾਂ ਦੇ ਕੋਲ ਤਾਂ ਇੱਕ ਜਿਹੜੀ ਸੂਚਨਾ ਤਕਨੀਕ ਹੈ, ਸੂਚਨਾ ਤੰਤਰ ਹੈ, ਬਹੁਤ ਜ਼ਬਰਦਸਤ ਹੈ। ਦੂਜਾ ਇਹ ਹੈ ਕਿ ਡਾਇਰੈਕਟ ਕੇਂਦਰ ਹੋ ਸਕਦਾ ਕਿ ਉਹਨਾਂ ਨੂੰ ਜੋ ਖੁਫੀਆ ਜਾਣਕਾਰੀਆਂ ਮੁਹੱਈਆ ਕਰਵਾਉਂਦਾ ਹੋਵੇ, ਕਿਉਂਕਿ ਇੱਥੇ ਫਿਰ ਮਸਲਾ ਸਿਆਸਤ ਦਾ ਵੀ ਆ ਜਾਂਦਾ ਹੈ ਨਾ ਥੋੜਾ। ਇਹ ਗੱਲ ਤੇ ਸਮਝਣ ਵਾਲੀ ਹੈ। ਤੇ ਤੀਜੀ ਗੱਲ ਇਹ ਹੈ ਕਿ ਉਹਨਾਂ ਦਾ ਜਿਹੜਾ ਓਵਰਆਲ ਕੰਮ ਹੈ, ਜੇ ਤੁਸੀਂ ਦੇਖੋਗੇ ਤਾਂ ਉਹ ਪੂਰੇ ਦੇਸ਼ ਦੇ ਵਿੱਚ ਹੀ ਚੱਲਦਾ ਹੈ। ਤਾਂ ਇੱਕ ਤਜਰਬਾ ਵੀ ਬਹੁਤ ਵੱਡਾ ਹੈ। ਇੱਥੇ ਕੀ ਆ ਕਿ ਆਪਣੇ ਜੇ ਤੁਸੀਂ ਪੰਜਾਬ ਨੂੰ ਦੇਖੋਗੇ, ਇੱਥੇ ਵੀ ਉਹ ਜਿਹੜੇ ਬੰਦੇ ਹੈਗੇ ਨੇ ਐਂਟੀ ਗੈਂਗਸਟਰ ਟਾਸਕ ਫੋਰਸ 'ਚ, ਉਹ ਵੀ 24 ਘੰਟੇ ਇਹੀ ਕੰਮ ਕਰਦੇ ਨੇ। ਉਹ ਵੀ ਪ੍ਰੋਫੈਸ਼ਨਲ ਬੰਦੇ ਨੇ। ਉਹਨਾਂ ਦੀ ਵੀ ਆਪਾਂ ਜੇ ਦੇਖੀਏ ਤਾਂ ਬੜੀ ਜਾਣਕਾਰੀ ਡੂੰਘੀ ਹੁੰਦੀ ਹੈ। ਐਨਕਾਊਂਟਰ ਦੇ ਵੀ ਸਪੈਸ਼ਲਿਸਟ ਹੁੰਦੇ ਆ ਉਹਨਾਂ ਦੇ ਵਿੱਚ। ਪਰ ਗੱਲ ਕੀ ਹੈ ਕਿ ਇੱਥੇ ਹੁਣ ਜੇ ਤੁਸੀਂ ਕੁਝ ਤੱਥਾਂ ਨੂੰ ਖੰਗਾਲੋਗੇ ਜਾਂ ਕੁਝ ਕੜੀਆਂ ਨੂੰ ਜੋੜੋਗੇ ਤਾਂ ਡੀਕੋਡ ਹੋ ਜਾਂਦਾ ਮਸਲਾ ਕਿ ਕੁਝ ਖਾਸ ਕੇਸ ਹੁੰਦੇ ਆ ਇਸ ਤਰ੍ਹਾਂ ਦੇ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਇੰਟੈਰੋਗੇਸ਼ਨ ਤੱਕ ਵੀ ਨਹੀਂ ਦਿੱਤੀ ਜਾਂਦੀ। ਉਹ ਉਹਨਾਂ ਨੂੰ ਪੰਜਾਬ ਦਰਸ਼ਨ ਕਰਾਈ ਜਾਂਦੇ ਆ, ਕਦੇ ਇੱਥੇ ਲੈ ਗਏ, ਕਦੇ ਉਸ ਥਾਣੇ ਲੈ ਗਏ। ਤਾਂ ਜਿਹੜੇ ਬੰਦੇ ਮਤਲਬ ਕਿ ਇਹਨਾਂ ਦੇ ਨਾਲ ਡੀਲ ਕਰਦੇ ਆ ਇਸ ਮਸਲੇ ਨੂੰ, ਇਸ ਸਮੱਸਿਆ ਨੂੰ, ਤਾਂ ਉਹ ਬੰਦੇ ਤਾਂ ਫਿਰ ਇੰਟੈਰੋਗੇਸ਼ਨ ਦਾ ਹਿੱਸਾ ਨਾ ਬਣਨ, ਤਾਂ ਇਹ ਵੀ ਇੱਕ ਮਾੜੀ ਗੱਲ ਹੈ। ਸੋ ਇਸ ਕਰਕੇ 2-3 ਡਿਫਰੈਂਸ ਸਾਫ਼ ਨਜ਼ਰ ਆਉਂਦੇ ਆ ਕਿ ਇੱਕ ਤਾਂ ਮਤਲਬ ਕਿ ਸੂਚਨਾ ਤਕਨੀਕ, ਇਹ ਸਾਰਾ ਕੁਛ ਹੈ ਜਿਹੜਾ ਸ਼ਾਇਦ ਦਿੱਲੀ ਪੁਲਿਸ ਜਾਂ ਸਪੈਸ਼ਲ ਸੈੱਲ ਹੈ ਉਹਨਾਂ ਦਾ ਜਿਹੜਾ ਉਹ ਥੋੜਾ ਜਿਹਾ ਐਡਵਾਂਟੇਜ ਕਿਤੇ ਨਾ ਕਿਤੇ ਹਾਸਲ ਕਰਦਾ ਇਸ ਮਾਮਲੇ ਦੇ ਵਿੱਚ। ਔਰ ਵੱਡੀ ਗੱਲ ਇਹ ਵੀ ਹੁੰਦੀ ਹੈ, ਮੈਂ ਤੁਹਾਨੂੰ ਇੱਕ ਹੋਰ ਗੱਲ ਵੀ ਦੱਸ ਦਿੰਦਾ, ਸ਼ਾਇਦ ਇਹ ਗੱਲ ਪਰਲੇ ਪਾਸੇ ਦੀ ਹੋਏਗੀ ਕਿ ਹੁੰਦਾ ਕੀ ਹੈ ਕਿ ਕੁਛ ਜਿਹੜੇ ਇਸ ਤਰ੍ਹਾਂ ਦੇ ਵੱਡੇ ਸੈੱਲ ਹੁੰਦੇ ਨੇ ਜਾਂ ਇਸ ਤਰ੍ਹਾਂ ਦੀਆਂ ਟੋਲੀਆਂ ਹੁੰਦੀਆਂ ਨੇ ਪੁਲਿਸ ਦੀਆਂ, ਕਈ ਵਾਰ ਉਹਨਾਂ ਦੀ ਅਪਰਾਧੀਆਂ ਦੇ ਵਿੱਚ ਵੀ ਆਪਣੀ ਜਿਹੜੀ ਹੈ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਗੋਟੀ ਫਿੱਟ ਕੀਤੀ ਗਈ ਹੁੰਦੀ ਹੈ। ਠੀਕ ਹੈ, ਇਸ ਤਰ੍ਹਾਂ ਦੀ ਵੀ ਸੈਟਿੰਗ ਹੁੰਦੀ ਹੈ। ਤਾਂ ਉਹ ਆਪ ਹੀ ਮਤਲਬ ਕਿ ਜਿਹੜੇ ਕਰਨ ਕਰਾਉਣ ਵਾਲੇ ਹੁੰਦੇ ਆ ਵਿੱਚੋਂ ਆਪ ਹੀ ਕਰੀ ਜਾਂਦੇ ਆ, ਉਹ ਕੰਮ ਵੀ ਕਰੀ ਜਾਂਦੇ, ਕਿਉਂਕਿ ਕ੍ਰਾਈਮ ਨਾਲ ਹੀ ਪੁਲਿਸ ਆ ਨਾ, ਪੁਲਿਸ ਪੀਸ ਨਾਲ ਨਹੀਂ ਹੁੰਦੀ। ਸੋ ਇਹ ਵੀ ਤੁਹਾਨੂੰ ਅੰਦਰ ਦੀ ਗੱਲ ਦੱਸ ਦਿੰਦਾ ਕਿ ਇਸ ਤਰ੍ਹਾਂ ਇਹਨਾਂ ਦੇ ਅਫਸਰਾਂ ਦੀਆਂ ਕਈ ਮਤਲਬ ਕਿ ਅਪਰਾਧੀਆਂ ਦੇ ਵਿੱਚ ਵੀ ਜਾ ਕੇ ਗੋਟੀਆਂ ਫਿੱਟ ਕੀਤੀਆਂ ਹੁੰਦੀਆਂ, ਇਹਨਾਂ ਦੇ ਬੰਦੇ ਹੁੰਦੇ। ਜੀ ਬਿਲਕੁਲ। ਅਗਲੀ ਮਿੰਟੂ ਜੀ ਗੱਲ ਕਰੀਏ ਭਗਵੰਤ ਮਾਨ ਜੀ ਹੁਣਾਂ ਵੱਲੋਂ ਰਿਪੋਰਟ ਲੈਣ ਦੇ ਚੱਲਦਿਆਂ ਕਹਿੰਦੇ ਅਫਸਰਾਂ ਨੂੰ ਦੂਜਾ ਰਿਮਾਈਂਡਰ। ਹਾਂਜੀ, ਇਹ ਤੇ ਫਿਰ ਇੱਕ ਗੱਲ ਕਹਿਣੀ ਪਊਗੀ ਕਿ ਦਾਬਾ ਫਿਰ ਥੋੜਾ ਜਿਹਾ ਘੱਟ ਹੀ ਨਜ਼ਰ ਆਉਂਦਾ ਹੈ ਮਾਨ ਸਾਹਿਬ ਦਾ, ਕਿਉਂਕਿ ਦੂਜੀ ਵਾਰੀ ਤੁਸੀਂ ਅਫਸਰਾਂ ਨੂੰ ਰਿਮਾਈਂਡ ਕਰਵਾਓ ਕਿ ਬਾਈ ਗੱਲ ਇਹ ਆ ਕਿ ਤੁਹਾਡੇ ਤੋਂ ਰਿਪੋਰਟ ਮੰਗੀ ਸੀ ਯਾਰ, ਕੀ ਬਣਿਆ? ਇਹ ਕੋਈ ਦਫ਼ਤਰ ਹੈ ਜਿਹਦੇ ਵਿੱਚ ਜਿਹੜਾ ਕਲਰਕ ਹੈ ਸਟੈਨੋ ਨੂੰ ਕਵੇ, ਸਟੈਨੋ ਗਾਂ ਜਾ ਕੇ ਉਹ ਦੂਜਾ ਕੋਈ ਮੈਨੇਜਰ ਹੈ ਉਹਨੂੰ ਕਵੇ? ਇਹ ਇਸ ਤਰ੍ਹਾਂ ਥੋੜੀ ਕੋਈ ਆਵਾਜ਼ ਮਾਰਦੀ ਕਿ ਹਾਂ ਕੀ ਬਣਿਆ ਵਾ, ਤੈਨੂੰ ਫਾਈਲ ਕਹੀ ਸੀ। ਯਾਰ ਮੁੱਖ ਮੰਤਰੀ ਅਸਲ ਚ ਕੀ ਹੈ ਕਿ ਮੁੱਖ ਮੰਤਰੀ ਦਾ ਹੁਕਮ ਸੀਗਾ ਕਿ ਜਿਹੜੇ ਅਫਸਰ ਆ ਉਹ ਪਿੰਡਾਂ ਦੇ ਦੌਰੇ ਕਰਨਗੇ, ਮਤਲਬ ਕਿ ਉਹਨਾਂ ਦੀ ਡਿਊਟੀ ਲੱਗੀ ਸੀਗੀ ਕਿ ਫਸਲ ਦੀ ਖਰੀਦੀ, ਅਦਾਇਗੀ ਜਾਂ ਮੁਹੱਲਾ ਕਲੀਨਿਕਾਂ ਦੀ ਕਾਰਗੁਜ਼ਾਰੀ
ਸੇਵਾ ਕੇਂਦਰ ਚੱਲ ਰਹੇ, ਹੋਰ ਡਿਵੈਲਪਮੈਂਟ ਦੇ ਕੰਮ, ਜ਼ਿਲ੍ਹਿਆਂ ਨੂੰ ਜਿਹੜੇ ਟਾਰਗੇਟ ਦਿੱਤੇ ਗਏ ਉਹਨਾਂ ਦੀ ਰਿਪੋਰਟ, ਨੈਸ਼ਨਲ ਹਾਈਵੇ ਤੇ ਜ਼ਮੀਨ ਐਕਵਾਇਰ ਕਰਨ ਸੰਬੰਧੀ ਕੰਮ ਵਗੈਰਾ ਵਗੈਰਾ, ਇਸ ਤਰ੍ਹਾਂ ਦੀ ਕੋਈ 8-10 ਨੁਕਤੇ ਸੀਗੇ ਕਿ ਜਿਨ੍ਹਾਂ ਤੇ ਜਾ ਕੇ ਤੁਸੀਂ ਵੇਖਣਾ ਹੈ, ਜਿਨ੍ਹਾਂ ਦੀ ਡਿਊਟੀ ਹੈ। ਕਿਉਂਕਿ ਸੈਕਟਰੀ ਪੱਧਰ ਦੇ ਅਧਿਕਾਰੀ ਇਸ ਮਾਮਲੇ ਦੇ ਵਿੱਚ ਇਨਵੋਲਵ ਹੋਣੇ ਸਨ, ਤਾਂ ਹੁਣ ਜਿਨ੍ਹਾਂ ਨੂੰ ਆਦਤ ਪਈ ਆ ਉੱਥੇ ਚੰਡੀਗੜ੍ਹ ਦੇ ਵਿੱਚ ਨਜ਼ਾਰੇ ਲੈਣ ਦੀ, ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪਟਿਆ। ਤਾਂ ਗੱਲ ਇਹ ਆ ਕਿ ਫਿਰ ਉਹ ਪਿੰਡਾਂ ਦੀ ਮਿੱਟੀ ਕਿਉਂ ਫੱਕਦੇ ਫਿਰਨ, ਤੇ ਇੱਧਰ ਤੇ ਧੂੰਆਂ ਹੀ ਬੜਾ, ਤੁਹਾਨੂੰ ਪਤਾ ਧੂੰਆਂ ਬਹੁਤ ਹੈ ਨਾ। ਜੀ ਸੋ ਜੀ ਇਸ ਕਰਕੇ ਉਹ ਗਰੇਸ ਕਰਦੇ ਉੱਥੇ ਮਾਸਕ ਪਾ ਕੇ ਬੈਠੇ ਰਹਿੰਦੇ ਆ ਤੇ ਨਜ਼ਾਰੇ ਲੈਂਦੇ ਆ, ਸਾਰਾ ਕੁਝ ਬਈ ਉੱਥੇ ਵਧੀਆ ਵਧੀਆ, ਠੀਕ ਹੈ, ਵਧੀਆ ਵਧੀਆ ਲੱਗਦਾ, ਵਧੀਆ ਮਾਹੌਲ ਆ। ਹੁਣ ਗੱਲ ਇਹ ਆ ਕਿ ਇਹਨਾਂ ਨੇ ਪਹਿਲਾਂ ਵੀ ਕਿਹਾ ਕਿ ਹਾਂ ਰਿਪੋਰਟ ਦਿਓ, ਉਹਨਾਂ ਨੇ ਕੁਛ ਨਹੀਂ ਕੀਤਾ, ਕੋਈ ਹਿਲ ਜੁਲ ਨਹੀਂ। ਹੁਣ ਦੂਜਾ ਰਿਮਾਈਂਡਰ ਭੇਜਿਆ, ਓਏ ਭਾਈ ਕੀ ਕਰਦੇ ਹੋ? ਹੁਣ ਦੂਜੇ ਤੇ ਪਤਾ ਨਹੀਂ ਤੇ ਤੀਜਾ ਤੇ ਤੁਹਾਨੂੰ ਪਤਾ ਫਿਰ ਕੰਮ ਮਾੜਾ ਹੀ ਹੁੰਦਾ ਹੈ। ਹੁਣ ਦੇਖਦੇ ਆ ਕਿ ਕੋਈ ਪਰਵਾਹ ਕਰਦੇ ਆ ਕਿ ਨਹੀਂ ਕਰਦੇ। ਤਾਂ ਇਹ ਆਪਣੇ ਆਪ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਤੇ ਵੀ ਸਵਾਲੀਆ ਨਿਸ਼ਾਨ ਆ ਕਿ ਕੀ ਤੁਹਾਡਾ ਅਫਸਰਸ਼ਾਹੀ ਦੇ ਨਾਲ ਸਹੀ ਤਾਲਮੇਲ ਨਹੀਂ ਬੈਠ ਪਾ ਰਿਹਾ, ਜੋ ਤੁਹਾਡੇ ਹੁਕਮਾਂ ਦੀ ਪਾਲਣਾ ਨਹੀਂ ਹੋ ਰਹੀ, ਜਾਂ ਅਫਸਰ ਹੀ ਇੰਨਾ ਜ਼ਿਆਦਾ ਆਲਸੀ ਜਾਂ ਲਾਪਰਵਾਹ ਹੋ ਗਏ ਆ, ਬੇਫਿਕਰੇ ਹੋ ਗਏ, ਬੇਪਰਵਾਹ ਹੋ ਗਏ ਆ ਕਿ ਉਹ ਇਹਨਾਂ ਚੀਜ਼ਾਂ ਦੀ ਪਰਵਾਹ ਹੀ ਨਹੀਂ ਕਰਦੇ ਕਿ ਹੁਕਮ ਤਾਂ ਮੰਨਣੇ ਕੀ ਆ, ਉਹ ਰਿਪੋਰਟ ਵੀ ਪੇਸ਼ ਨਹੀਂ ਕਰਦਾ ਹੈ। ਤਾਂ ਇਹਦੇ ਵਿੱਚ ਤਾਂ ਮੈਨੂੰ ਲੱਗਦਾ ਫਿਰ ਆਪਾਂ ਨੂੰ ਯਾਦ ਆਉਣਗੇ ਪ੍ਰਕਾਸ਼ ਸਿੰਘ ਬਾਦਲ ਜਾਂ ਕੈਪਟਨ ਅਮਰਿੰਦਰ ਸਿੰਘ, ਉਹਨਾਂ ਦੇ ਜਿਹੜੇ ਪਹਿਲਾ ਕਾਰਜਕਾਲ ਸੀਗੇ। ਕਿ ਕੁਝ ਮੌਕਿਆਂ ਤੇ ਆਪਾਂ ਦੇਖਿਆ, ਖਾਸ ਤੌਰ ਤੇ ਸੰਗਤ ਦਰਸ਼ਨ ਦੇ ਵਿੱਚ ਅਸੀਂ ਦੇਖਦੇ ਹੁੰਦੇ ਸੀ ਚੰਡੀਗੜ੍ਹ ਦੇ ਵੱਡੇ ਵੱਡੇ ਅਫਸਰ ਇੱਧਰ ਸਾਡੇ ਪਿੰਡਾਂ ਦੇ ਟਿੱਬਿਆਂ 'ਚ ਵੀ ਤੁਰੇ ਫਿਰਦੇ ਹੁੰਦੇ ਸੀ, ਉਹਨਾਂ ਨੂੰ ਵਾਹਣਾ 'ਚ ਵਾੜਿਆ ਹੁੰਦਾ ਸੀ ਕਈ ਵਾਰੀ, ਜਾਓ ਵੀ ਉੱਥੇ ਐਸਟੀਮੇਟ ਲਾਓ, ਉਹ ਕਰੋ। ਤਾਂ ਕਹਿਣ ਦਾ ਭਾਵ ਇਹ ਆ ਕਿ ਉਹ ਜਿਹੜੀ ਅਫਸਰਸ਼ਾਹੀ ਅੱਗੇ ਪਿੰਡਾਂ 'ਚ ਚਲੇ ਜਾਂਦੀ ਸੀ ਗਾਏ ਬਗਾਏ ਸੰਗਤ ਦਰਸ਼ਨ ਦੇ ਬਹਾਨੇ, ਜਾਂ ਕੈਪਟਨ ਅਮਰਿੰਦਰ ਸਿੰਘ ਉਹਦੀ ਪਹਿਲੀ ਜਿਹੜੀ ਟੈਨਿਓਰ ਸੀ ਉਹਦੇ ਦਰਮਿਆਨ ਆਪਾਂ ਦੇਖਿਆ ਕਿ ਅਫਸਰਸ਼ਾਹੀ ਬੜੀ ਚੁਸਤ ਦਰੁਸਤ ਤੇ ਹਾਜ਼ਰ ਜਵਾਬ ਸੀਗੀ। ਜੀ ਜੀ ਤੇ ਐਤਕੀ ਤਾਂ ਫਿਰ ਇਸ ਸਰਕਾਰ ਦਾ ਵੇਖੀਏ ਤਾਂ ਫਿਰ ਇਹ ਥੋੜਾ ਜਿਹਾ ਕਿਤੇ ਨਾ ਕਿਤੇ ਕਹਿ ਲਓ ਕਿ ਵਿਗਾੜ ਹੈ। ਹੁਣ ਕਿੱਥੇ ਉਹ ਤਾਂ ਇਹਨਾਂ ਨੂੰ ਲੱਭਣਾ ਪਵੇਗਾ ਕਿ ਅਫਸਰਸ਼ਾਹੀ ਇੰਨੀ ਢਿੱਲੀ ਹੈ, ਤਾਂ ਫਿਰ ਤੁਹਾਨੂੰ ਕੁਛ ਨਾ ਕੁਛ ਚੂੜੀ ਤਾਂ ਕੱਸਣੀ ਪਊਗੀ। ਤਾਂ ਕੱਸੋਗੇ ਤੇ ਤਦ ਹੀ ਨਾ, ਜਦੋਂ ਤੁਸੀਂ ਵਿਹਲੇ ਹੋਵੋਗੇ ਉਹ ਗੁਜਰਾਤ, ਹਿਮਾਚਲ, ਦਿੱਲੀ, ਫਲਾਣੀ ਚੋਣ, ਢਮਕਾਣੀ ਚੋਣ, ਤਾਂ ਇਸ ਚੋਣ ਵਾਲੇ ਚੱਕਰ 'ਚ ਜਦੋਂ ਨਿਕਲੋਗੇ ਉਦੋਂ ਹੀ ਇੱਧਰ ਫਿਰ ਧਿਆਨ ਦੇਵੋਗੇ। ਸੋ ਇਹ ਬਹੁਤ ਜ਼ਰੂਰੀ ਹੈ ਤੇ ਪਿੰਡਾਂ ਨੂੰ ਲੋੜ ਵੀ ਹੈਗੀ ਆ। ਮੈਂ ਤੁਹਾਨੂੰ ਮਤਲਬ ਕਿ ਪਿੰਡਾਂ ਦੀ ਉਹ ਗੱਲ, ਪਿੰਡਾਂ ਦੀ ਸੱਥ ਦੀ ਗੱਲ ਦੱਸ ਦਿੰਦਾ ਕਿ ਪਿੰਡਾਂ 'ਚ ਡਿਵੈਲਪਮੈਂਟ ਦੇ ਕੰਮ ਨਾ ਅਮਰਿੰਦਰ ਸਰਕਾਰ ਨੇ ਕੀਤੇ ਤੇ ਨਾ ਹੁਣ ਸ਼ੁਰੂ ਹੋਏ ਆ। ਜੀ 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 ਬਿਲਕੁਲ। ਸੋ ਪੋਲ ਵੀ ਜਿਹੜੀ ਇੱਥੇ ਖੁੱਲ ਜਾਂਦੀ ਆ ਵੀ ਫਿਰ ਭਗਵੰਤ ਮਾਨ ਹੋਣਾ ਦਾ ਕਿੰਨਾ ਕੁ ਦਾਬਾ ਜਿਹੜਾ ਆ ਇੱਥੇ ਜਿਹੜਾ ਉਹ ਚੱਲ ਰਿਹਾ ਆ। ਅਗਲੀ ਮਿੰਟੂ ਜੀ ਗੱਲ ਕਰੀਏ, ਚੰਡੀਗੜ੍ਹ ਵਿੱਚੋਂ ਪੰਜਾਬ ਨੂੰ ਇੱਕ ਹੋਰ ਧੱਕਾ। ਹਾਂਜੀ, ਉਹ ਧੱਕਾ ਦੇ ਰਹੇ ਆ ਕਿ ਜਾਓ ਹੁਣ, ਜਾਂ ਮੁੜ ਜਾ, ਅਜੇ ਵੀ ਇੱਥੋਂ ਮੁੜ ਜਾ ਤੇ ਕੈਨੇਡਾ 'ਚ ਕੀ ਰੱਖਿਆ, ਜਿਵੇਂ ਕਹਿੰਦੇ ਨਾ। ਤਾਂ ਬਈ ਇੱਥੇ ਇਹ ਤੇ ਗਰੀਬਾਂ ਦਾ, ਸਾਡੇ ਗਰੀਬਾਂ ਦਾ ਕੈਨੇਡਾ ਤੇ ਇਹ ਆ ਨਾ, ਅਸੀਂ ਹੁਣ ਕਿਤੇ ਜਾ ਨਹੀਂ ਸਕਦੇ। ਸੱਚੀ ਅਸੀਂ ਜਾਂਦੇ ਹਾਂ ਚੰਡੀਗੜ੍ਹ ਤੇ ਸਾਨੂੰ ਇਸ ਤਰ੍ਹਾਂ ਲੱਗਦਾ ਸਾਡੇ ਗਰੀਬਾਂ ਦਾ ਕੈਨੇਡਾ ਤੇ ਇਹ ਆ, ਤੇ ਅਸੀਂ ਜਾ ਕੇ ਮਹਿਸੂਸ ਕਰਦੇ ਹਾਂ ਕਿ ਸਾਡਾ ਚੰਡੀਗੜ੍ਹ ਆ, ਸਾਡੇ ਵਾਸਤੇ ਚੰਡੀਗੜ੍ਹ ਆ, ਸਾਡੇ ਲਈ ਇੱਕ ਸਾਡੀ ਰਾਜਧਾਨੀ ਬਣੀ ਲਾਹੌਰ ਤੋਂ ਬਾਅਦ। ਇਹ ਜਦੋਂ ਲਾਹੌਰ ਸਾਡਾ ਕੱਟਿਆ ਗਿਆ ਸਾਡੇ ਨਾਲੋਂ, ਤਾਂ ਸਾਨੂੰ ਇਹ ਇੱਕ ਆਧੁਨਿਕ ਸ਼ਹਿਰ ਦਿੱਤਾ ਗਿਆ ਰਾਜਧਾਨੀ ਦੇ ਤੌਰ ਤੇ। ਤਾਂ ਇਹ ਰਾਜਧਾਨੀ ਹੁਣ ਕੀ ਬੇਗਾਨੀ ਬਿਲਕੁਲ ਹੀ ਕਰ ਦਿੱਤੀ ਜਾਏਗੀ? ਇਹ ਵੱਡਾ ਸਵਾਲ ਆ। ਖੈਰ, ਇਹ ਜਜ਼ਬਾਤੀ ਗੱਲਾਂ ਨੇ, ਜਜ਼ਬਾਤੀ ਰਹਿ ਜਾਣੀਆਂ, ਤੇ ਸੱਚਾਈ ਹਕੀਕੀ ਤੌਰ ਤੇ ਸਾਡੇ ਸਾਹਮਣੇ ਆ। ਉਹਨੂੰ ਅੱਜ ਕਬੂਲ ਲਵੋ, ਕੱਲ ਕਬੂਲ ਲਵੋ ਕਿ ਆਪਾਂ ਪਿੱਛੇ ਵੀ ਦੇਖਿਆ ਸਿਟਕੋ ਤੋਂ ਲੈ ਕੇ ਜੋ ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਉਹ ਸਾਰੀਆਂ ਚੀਜ਼ਾਂ ਇਸ ਗੱਲ ਵੱਲ ਸੰਕੇਤ ਸਨ ਕਿ ਚੰਡੀਗੜ੍ਹ ਯੂਟੀ ਹੀ ਰਹੇਗਾ, ਕਦੇ ਵੀ ਉਹ ਕਿਸੇ ਸਟੇਟ ਕੋਲ ਨਹੀਂ ਜਾਏਗਾ। ਇਹ ਗੱਲ ਸਾਫ਼ ਤੇ ਸਪਸ਼ਟ ਆ। ਰਹੀ ਗੱਲ ਕਿ ਜਿਵੇਂ ਹੁਣ 60-40 ਦਾ ਅਨੁਪਾਤ ਆ, ਉਹ ਇੱਕ ਇਕਰਾਰ ਸੀ, ਕਾਲ ਸੀਗਾ, ਕਹਿ ਲਓ ਕਿ ਦੋ ਸੂਬਿਆਂ ਅਤੇ ਭਾਰਤ ਸਰਕਾਰ ਦੇ ਦਰਮਿਆਨ। ਤਾਂ ਭਾਰਤ ਸਰਕਾਰ ਸ਼ਾਇਦ ਚਾਹੁੰਦੀ ਹੈ ਕਿ ਉਹ ਇੰਦਰਾ ਗਾਂਧੀ ਨੇ ਕਾਲ ਕਰਾਰ ਦਿੱਤਾ ਸੀ, ਅਸੀਂ ਨਹੀਂ ਦਿੱਤਾ, ਤਾਂ ਉਸ ਕਾਲ ਕਰਾਰ ਤੋਂ ਵੀ ਹੁਣ ਪਿੱਛੇ ਹਟ ਜਾਓ। ਇਹ ਵਾਰ-ਵਾਰ ਪੰਜਾਬ ਦੇ ਨਾਲ ਹੋਇਆ ਕਿ ਇੱਕ ਮੌਕੇ ਤੇ ਤਾਂ ਤੁਹਾਨੂੰ ਯਾਦ ਹੋਏਗਾ ਨਾ ਕਿ ਇੱਥੇ ਘਲਾ ਦਿੱਤਾ ਗਿਆ ਸੀਗਾ ਕਿ ਜਾਓ ਜਾ ਕੇ ਉੱਥੇ ਦੀਵਿਆਂ 'ਚ ਘਿਓ ਪਾਓ, ਚੰਡੀਗੜ੍ਹ ਤੁਹਾਨੂੰ 26 ਜਨਵਰੀ ਨੂੰ ਦੇ ਦੇਣਾ। ਉਹਦੇ ਤੋਂ ਵੀ ਪਿੱਛੇ ਹਟ ਗਏ ਸਨ। ਤਾਂ ਬਈ ਇਹ ਇਸ ਤਰ੍ਹਾਂ ਹੀ ਚੱਲਦਾ ਹੈ। ਤਾਂ ਹੁਣ ਜੇ ਤੁਸੀਂ ਦੇਖੋਗੇ, ਇਹਨਾਂ ਨੇ ਇੱਕ ਵਾਰੀ ਫੇਰ
ਚੰਡੀਗੜ੍ਹ ਨੂੰ ਝਟਕਾ ਦਿੱਤਾ। ਹੁਣ ਐਕਸਾਈਜ਼ ਤੇ ਕਰ ਤੇ ਜਿਹੜਾ ਇਹਨਾਂ ਦਾ ਸਟੇਟ ਆਫਿਸ ਦਾ ਅਹਿਮ ਅਹੁਦੇ ਆ, ਉਹਨਾਂ ਤੋਂ ਇਹਨਾਂ ਨੂੰ ਪਾਸੇ ਕਰ ਦਿੱਤਾ ਗਿਆ। ਮਤਲਬ ਕਿ ਇਹਦੇ ਤੇ ਜਿਹੜਾ ਸਾਡਾ ਬਣਦਾ ਹਿੱਸਾ ਸਟੇਟ ਆਫਿਸ ਤੇ ਫਿਰ ਆਬਕਾਰੀ ਤੇ ਕਰ, ਇਹ ਜਿਹੜੇ ਈਟੀਓ ਵਗੈਰਾ ਹੁੰਦੇ ਆ, ਇਹ ਪੰਜਾਬ ਦੇ ਅਧਿਕਾਰੀਆਂ ਨੂੰ ਹਟਾ ਕੇ ਇਹ ਅਹੁਦੇ ਵੀ ਜਿਹੜੇ ਹਰਿਆਣੇ ਦੇ ਪਾਸ ਭੇਜ ਦਿੱਤੇ ਗਏ ਆ। ਮਤਲਬ ਇੱਕ ਤੇ ਜਿੱਦਾਂ ਕਹਿ ਲਓ ਕਿ ਜ਼ਖਮ ਦਿੱਤੇ ਤੇ ਦੂਜਾ ਉੱਤੇ ਜ਼ਖਮਾਂ ਤੇ ਲੂਣ ਵੀ ਪਾ ਦਿੱਤਾ ਕਿ ਸਾਡੇ ਤੋਂ ਅਹੁਦੇ ਨਾ ਸਿਰਫ ਖੋਏ ਗਏ ਬਲਕਿ ਹਰਿਆਣੇ ਨੂੰ ਦੇ ਦਿੱਤੇ ਗਏ। ਤਾਂ ਸਿੱਧੇ ਤੌਰ ਤੇ 60-40 ਦਾ ਅਨੁਪਾਤ ਇਸ ਗੱਲ ਦਾ ਸੰਕੇਤ ਆ ਕਿ ਬਈ ਹੁਣ ਉਹ ਜਿਹੜਾ ਕੌਲ ਇਕਰਾਰ ਸੀਗਾ ਇੰਦਰਾ ਗਾਂਧੀ ਨੇ ਤੁਹਾਡੇ ਨਾਲ ਕੀਤਾ ਸੀਗਾ, ਉਹ ਟੁੱਟਿਆ। ਸਮਝੋ ਅਸੀਂ ਆਪਣੇ ਹਿਸਾਬ ਕਿਤਾਬ ਨਾਲ ਚੱਲਾਂਗੇ। ਨਾ ਇਹ ਕਦੇ ਹੁਣ ਸਟੇਟਾਂ ਦਾ ਹਿੱਸਾ ਬਣਨਾ ਵਾ ਤੇ ਨਾ ਇਹਨਾਂ ਨੇ ਇਸ ਤਰ੍ਹਾਂ ਸਾਡਾ ਕੋਈ ਉਹ ਹਿੱਸਾ ਜਿਹੜਾ 60-40 ਵਾਲਾ ਰਹਿਣ ਦੇਣਾ ਹੈ। ਕੁਝ ਸਾਡੀਆਂ ਆਪਣੀਆਂ ਕਮਜ਼ੋਰੀਆਂ ਸੀ, ਕੁਝ ਸਾਡੀ ਲੀਡਰਸ਼ਿਪ ਦੀਆਂ ਗਲਤੀਆਂ ਸੀ, ਉਹ ਸਾਰਾ ਕੁਝ ਹੁੰਦਾ ਗਿਆ। ਹੁਣ ਤੇ ਅਮਿਤ ਸ਼ਾਹ ਦੇ ਉਹ ਬੋਲ ਵੀ ਜਨਤਕ ਹੋ ਗਏ ਆ ਨਾ, ਜਿਹੜੇ ਉਹਨਾਂ ਨੇ ਪੰਜਾਬ ਨੂੰ ਇਹਨਾਂ ਦੀ ਜਿਹੜੀ ਉੱਤਰੀ ਕੌਂਸਲ ਦੀ ਮੀਟਿੰਗ 'ਚ ਕਹੇ ਕਿ ਪਾਣੀ ਜਿੰਨਾ ਮਰਜ਼ੀ ਆ ਕਾਕੇ ਤੁਹਾਨੂੰ ਹਰਿਆਣੇ ਨੂੰ ਦੇਣਾ ਹੀ ਪਵੇਗਾ। ਜੀ ਜੀ ਮਿੰਟੂ ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਪੱਤਰਕਾਰ ਖੁਦਕੁਸ਼ੀ ਦਾ ਮਾਮਲਾ, ਸਾਬਕਾ ਵਿਧਾਇਕ ਸਮੇਤ 6 ਦੇ ਉੱਤੇ ਕੇਸ। ਹਾਂਜੀ ਦੇਖੋ, ਇਹ ਮਾਮਲਾ ਹੈਗਾ ਰਾਜਪੁਰਾ ਦਾ। ਬੜੇ ਸੀਨੀਅਰ ਜਰਨਲਿਸਟ ਸਨ, ਉਹਨਾਂ ਨੇ ਖੁਦਕੁਸ਼ੀ ਕਰ ਲਈ ਸੀਗੀ। ਜਰਨਲਿਸਟ ਦੁਖੀ ਸਨ ਤੇ ਮਤਲਬ ਕਿ ਜਿਨ੍ਹਾਂ ਨੇ ਲੰਮਾ ਸਮਾਂ ਪੱਤਰਕਾਰੀ ਕੀਤੀ ਹੋਵੇ ਤਾਂ ਫਿਰ ਧੱਕਾ ਹੋਵੇ, ਜਿਨ੍ਹਾਂ ਨੇ ਲੋਕਾਂ ਲਈ ਨਿਆਂ ਦੀ ਮੰਗ ਕੀਤੀ ਹੋਵੇ, ਜਦੋਂ ਖੁਦ ਲਈ ਨਿਆਂ ਨਾ ਮਿਲਦਾ ਹੋਵੇ ਤਾਂ ਫਿਰ ਬੰਦਾ ਕਈ ਵਾਰ ਜ਼ਿੰਦਗੀ ਤੋਂ ਹਾਰ ਜਾਂਦਾ। ਰਮੇਸ਼ ਸ਼ਰਮਾ ਇਹਨਾਂ ਦਾ ਨਾਮ ਸੀਗਾ, ਸੀਨੀਅਰ ਜਰਨਲਿਸਟ ਸਨ ਰਾਜਪੁਰਾ ਦੇ। ਤਾਂ ਇਹਨਾਂ ਨੇ ਵੀਡੀਓ ਵੀ ਬਣਾਈ ਆ ਤੇ ਮੇਰੇ ਖਿਆਲ ਦੇ ਨਾਲ ਸੁਸਾਈਡ ਨੋਟ ਵੀ ਲਿਖਿਆ, ਕਾਫੀ ਵੱਡਾ ਨੋਟ ਦੱਸਿਆ ਜਾਂਦਾ। ਮੈਂ ਪੜ੍ਹਿਆ ਨਹੀਂ, ਮੈਂ ਇਸ ਕਰਕੇ ਕਹਿ ਰਿਹਾ। ਤੋ ਹੁਣ ਗੱਲ ਇਹ ਆ ਕਿ ਇਸ ਮਾਮਲੇ ਦੇ ਵਿੱਚ ਸਾਬਕਾ ਵਿਧਾਇਕ ਹਰਦਿਆਲ ਕੰਬੋਜ, ਕਾਂਗਰਸੀ ਵਿਧਾਇਕ ਆ 3 ਟਾਈਮ ਦਾ ਸ਼ਾਇਦ, ਤੇ ਇਸ ਤੋਂ ਇਲਾਵਾ ਇਹਦੇ ਬੇਟੇ ਤੇ ਜਿਹੜੇ ਹੋਰ ਨੇ 4, ਉਹਨਾਂ ਨੂੰ ਨਾਮਜ਼ਦ ਕਰ ਲਿਆ ਗਿਆ ਹੈ। ਤਾਂ ਇਹਨਾਂ ਨੇ ਇਸ ਬੰਦੇ ਦੀ ਜ਼ਿੰਦਗੀ ਨਰਕ ਬਣਾ ਦਿੱਤੀ। ਇਸ ਸੀਨੀਅਰ ਜਰਨਲਿਸਟ ਦੀ ਜ਼ਿੰਦਗੀ ਜਿਹੜੀ ਆ ਉਹ ਇਹਨਾਂ ਨੇ ਬਿਲਕੁਲ ਕਹਿ ਲਓ ਕਿ ਇੰਨੀ ਬੁਰੀ ਕਰ ਦਿੱਤੀ ਕਿ ਉਹ ਉਸ ਜ਼ਿੰਦਗੀ ਤੋਂ ਹੀ ਹੱਥ ਧੋ ਬੈਠਾ। ਤਾਂ ਜਾਂ ਕਹਿ ਲਓ ਕਿ ਖੁਦ ਨੇ ਉਸ ਜ਼ਿੰਦਗੀ ਨੂੰ ਮਿਟਾ ਦਿੱਤਾ, ਜ਼ਹਿਰ ਖਾ ਲਿਆ ਸਵੇਰੇ ਤਾਂ ਇਹਦੀ ਡੈਥ ਹੋ ਗਈ। ਹੁਣ ਇਹਦਾ ਮਤਲਬ ਕਿ ਮਾਮਲਾ ਇਹ ਸੀਗਾ ਕਿ ਇਹ ਕਹਿੰਦਾ ਕਿ ਪਹਿਲਾਂ ਤਾਂ ਮੇਰੀ ਦੁਕਾਨ ਜਿਹੜੀ ਉਹ ਛੁਡਵਾਈ ਗਈ ਤੇ ਜਿਹੜਾ 5-5.5 ਲੱਖ ਦਾ ਸਮਾਨ ਸੀਗਾ ਮੇਰਾ, ਉਹ ਵੀ ਖੁਰਦ-ਬੁਰਦ ਕਰ ਦਿੱਤਾ ਗਿਆ। ਤੇ ਉਹਦੇ ਪਿੱਛੇ ਸਿਰਫ ਤੇ ਸਿਰਫ ਇਹੀ ਕੁਝ ਪੋਲੀਟੀਸ਼ੀਅਨ ਤੇ ਜਿਹੜਾ ਦੂਸਰਾ ਇਹਨਾਂ ਦਾ ਸਾਥੀਆਂ ਦਾ ਨੈਕਸਸ ਸੀ, ਇਹ ਸਾਰਾ ਕੰਮ ਕਰ ਰਿਹਾ ਸੀਗਾ। ਦੂਜੀ ਗੱਲ ਉਹਨੇ ਕਹੀ ਕਿ ਇੱਕ ਢਾਬਾ ਫਿਰ ਚਲਾਇਆ, ਤਾਂ ਉਹਦੇ ਵਿੱਚ ਵੀ ਹਿੱਸੇਦਾਰੀ, ਮਤਲਬ ਕਿ ਜਿੱਦਾਂ ਕਹਿ ਲਓ ਕਿ ਉਹ ਮਹੀਨਾ ਮੰਗਣ ਲੱਗ ਪਏ। ਉਸ ਟਾਈਮ ਪਾਵਰ ਦੇ ਵਿੱਚ ਸਨ ਨਾ, ਤਕਰੀਬਨ ਲਾ ਲਓ ਕਿ ਇਹ ਕੋਈ 3-3.5 ਸਾਲ ਪਹਿਲਾਂ ਦੀ ਗੱਲ ਆ। ਤਾਂ ਉਹ ਕਹਿੰਦੇ ਆ ਕਿ ਵੀ ਉੱਥੇ ਵੀ ਢਾਬੇ ਤੇ ਵੀ ਇਹੋ ਹੀ ਕਾਂਡ ਹੋਇਆ ਕਿ ਜਦੋਂ ਮੈਂ ਨਹੀਂ ਝੁਕਿਆ ਤਾਂ ਫਿਰ ਉਹ ਵੀ ਬੰਦ ਕਰਵਾ ਦਿੱਤਾ ਗਿਆ। ਅੱਜ ਮੇਰੇ ਸਾਰੇ ਰਸਤੇ ਹੀ ਬੰਦ ਨੇ ਤੇ ਮੈਂ ਕੀ ਕਰਾਂ। ਇਹ ਹੁਣ ਬਹੁਤ ਵੱਡੀਆਂ ਗੱਲਾਂ ਨੇ। ਸੋ ਮਾਮਲਾ ਦਰਜ ਹੋ ਗਿਆ ਤੇ ਜਿਹੜਾ ਸਾਬਕਾ ਵਿਧਾਇਕ ਹੈ ਉਹ ਬੇਸ਼ਰਮੀ ਨਾਲ ਕਹੀ ਜਾਂਦਾ ਹੈ ਰਾਜਨੀਤੀ ਆ। ਯਾਰ ਕੋਈ ਬੰਦਾ ਮਰ ਕੇ ਰਾਜਨੀਤੀ ਕਰੇਗਾ? ਦੱਸੋ, ਤੁਸੀਂ ਇਸ ਤਰ੍ਹਾਂ ਦੀ ਰਾਜਨੀਤੀ ਕਰ ਲੋਗੇ? ਤੁਹਾਡਾ ਧੀ ਪੁੱਤਰ ਕੋਈ ਇਸ ਤਰ੍ਹਾਂ ਦੀ ਰਾਜਨੀਤੀ ਕਰ ਲੇਗਾ? ਬੜੇ ਬੇਸ਼ਰਮ ਕਿਸਮ ਦੇ ਲੋਕ ਨੇ ਇਹ। ਮੈਂ ਤਾਂ ਕਹਿੰਦਾ ਕਿ ਇਹਨਾਂ ਨੂੰ ਵੋਟਾਂ ਪਾਉਣ ਵਾਲੇ ਵੀ ਧੰਨ ਨੇ, ਜਿਹੜੇ ਇਹੋ ਜਿਹੇ ਬੇਵਕੂਫ ਜਿਹਾ ਕਹਿ ਲਓ ਕਿ ਖੋਤੇ ਦੇ ਖੁਰਾਂ ਨੂੰ ਵੋਟ ਪਾਉਂਦੇ ਆ, ਜਿਨ੍ਹਾਂ ਨੂੰ ਬੰਦੇ ਦੀ ਮੌਤ ਜਿਹੜੀ ਉਹ ਇੱਕ ਰਾਜਨੀਤੀ ਲੱਗਦੀ ਹੈ। ਹੱਦ ਹੋ ਗਈ ਹੈ। ਆਖੇ ਮੈਂ ਕਿਉਂਕਿ ਵਰਜ਼ਨ ਪੜ੍ਹਿਆ ਇੱਕ ਅਖਬਾਰ ਦੇ ਵਿੱਚ, ਆਖੇ ਜੀ ਇਹ ਸਾਡੇ ਨਾਲ ਰਾਜਨੀਤੀ ਹੋਈ ਆ। ਹੱਦ ਹੈ ਤੁਹਾਡੇ ਵਾਲੇ ਯਾਰ। ਕੋਈ ਬੰਦਾ ਮਰੇਗਾ ਕਿਉਂ? ਪਹਿਲੀ ਗੱਲ ਹੈ, ਕਿਉਂ ਰਾਜਨੀਤੀ ਕਰੇਗਾ ਤੁਹਾਡੇ ਨਾਲ? ਉਹਨੇ ਤੁਹਾਡਾ ਹੀ ਨਾਮ ਕਿਉਂ ਲਿਆ ਹੈ? ਹੋਰ ਵੀ ਤੇ ਨੇਤਾ ਨੇ ਉੱਥੇ ਕਾਂਗਰਸ ਦੇ। ਤਾਂ ਖੈਰ ਜੋ ਵੀ ਆ, ਇਸ ਮਾਮਲੇ ਦੇ ਵਿੱਚ ਇਨਸਾਫ ਮਿਲਣਾ ਚਾਹੀਦਾ। ਪਰ ਇਹ ਇਸ ਨਿਜ਼ਾਮ ਦਾ ਕਹਿ ਲਓ ਕਿ ਸਭ ਤੋਂ ਭੈੜਾ ਮਿਸਾਲ ਆ ਤੁਹਾਡੇ ਸਾਹਮਣੇ ਕਿ ਜਿੱਥੇ ਪੱਤਰਕਾਰ ਅਨਿਆਂ ਦਾ ਸ਼ਿਕਾਰ ਹੋ ਕੇ ਦਮ ਤੋੜ ਜਾਵੇ, ਤੁਸੀਂ ਸੋਚ ਸਕਦੇ ਹੋ ਉੱਥੇ ਫਿਰ NRI ਹੋਵੇ ਜਾਂ ਇੱਕ ਕੋਈ ਮਾਤੜ ਬੰਦਾ ਹੋਵੇ ਜਾਂ ਜਿਹੜਾ ਵਿਚਾਰਾ ਕੋਈ ਅਨਪੜ੍ਹ ਜਾਂ ਮੇਰੇ ਵਰਗਾ ਕੋਈ ਅਧਪੜ੍ਹ ਹੋਵੇ, ਉਹ ਕੀ ਇਸ ਸਿਸਟਮ ਨਾਲ ਲੜ ਪਵੇਗਾ? ਤੁਸੀਂ ਸੋਚ ਕੇ ਦੇਖੋ ਕਿ ਜਰਨਲਿਸਟ ਜ਼ਿੰਦਗੀ ਦੀ ਹਾਰ ਮੰਨ ਲੈਂਦਾ ਹੈ, ਇੱਕ ਜਰਨਲਿਸਟ ਆਪਣੇ ਆਪ ਨੂੰ ਖਤਮ ਕਰ ਲੈਂਦਾ ਇਸ ਧੱਕੇ ਦੇ ਖਿਲਾਫ ਲੜ ਕੇ, ਉਹ ਵੀ ਹੰਭ ਜਾਂਦਾ, ਤਾਂ ਆਮ ਬੰਦੇ ਦੀ ਕੀ ਦੁਰਗਤ ਹੋਏਗੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ।
ਜੀ, ਜੀ ਬਿਲਕੁਲ। ਬਹੁਤ ਔਖਾ ਆ ਜੀ ਇਸ ਨਿਜ਼ਾਮ ਦੇ ਨਾਲ ਅਜਿਹੀਆਂ ਚੀਜ਼ਾਂ ਦੇ ਨਾਲ ਨਜਿੱਠਣਾ। ਅਗਲੀ ਗੱਲ ਕਰੀਏ ਮਿੰਟੂ ਜੀ, ਅਕਾਲੀ ਦਲ ਲੱਗਾ ਆ ਕਹਿੰਦੇ ਆਪਣੇ ਬੇਗਾਨੇ ਹੋਇਆਂ ਦੀ ਕੁੰਡਲੀ ਬਣਾਉਣ, ਇੱਕ ਆਪਣੀ ਵੀ ਬਣਾ ਲੈਣ। ਨਾ ਮਜ਼ਾਕ ਨਹੀਂ ਕਰੀਦਾ ਹੁੰਦਾ, ਏਦਾਂ ਨਹੀਂ ਕਰੀਦਾ ਹੁੰਦਾ। ਇਹ ਅਕਾਲੀ ਨੇ ਇਹ ਪਹਿਲਾਂ ਹੀ ਬਹੁਤ ਜ਼ਿਆਦਾ ਸੈਡ ਮੂਡ ਦੇ ਵਿੱਚ ਨੇ, ਸੈਡ ਸੌਂਗ ਸੁਣ ਰਹੇ ਨੇ ਅੱਜ ਕੱਲ। ਤੇ ਉਹ ਕਹਿੰਦੇ ਆ ਕਿ ਸਾਨੂੰ ਆਪਣਿਆਂ ਤੋਂ ਖਤਰਾ ਹੈ, ਗੈਰਾਂ ਦੇ ਮਾਰਿਆਂ ਨਹੀਂ ਮਰਦੇ। ਉਹ ਤੋਂ ਤੁਸੀਂ ਫਿਰ ਏਦਾਂ ਦੀਆਂ ਗੱਲਾਂ ਕਰਦੇ ਜੇ ਤੇ ਏਦਾਂ ਫਿਰ ਉਹਨਾਂ ਨੂੰ ਬੜਾ ਬੈਡ ਫੀਲ ਹੋਏਗਾ, ਸੈਡ ਫੀਲ ਹੋਏਗਾ। ਖੈਰ ਚਲੋ ਕੋਈ ਗੱਲ ਨਹੀਂ ਹੈ, ਤੁਸੀਂ ਵੀ ਆਪਣੀ ਗੱਲ ਕਰਨੀ ਹੈ ਤੇ ਉਹਨਾਂ ਨੇ ਵੀ ਆਪਣਾ ਫੀਲ ਕਰਨਾ ਹੀ ਹੈ। ਜੀ। ਤਾਂ ਗੱਲ ਕੀ ਹੈ ਕਿ ਵੇਖੋ, ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਜਿਹੜੀ ਚੋਣ ਹੋਈ ਉਹਦੇ ਚ ਕ੍ਰਾਸ ਵੋਟਿੰਗ ਤਾਂ ਹੋਈ ਹੈ, ਇਹਦੇ ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਤਾਂ ਗੱਲ ਇਹ ਹੈ ਕਿ ਜਿਹੜੀ ਦੇਖੋ ਬੜੀ ਇੱਕ ਸਿੰਪਲ ਇਹਦੇ ਵਿੱਚ ਕੈਲਕੂਲੇਸ਼ਨ ਆ ਕਿ ਪਿਛਲੀ ਵਾਰੀ ਵੀ ਜੇ ਤੁਸੀਂ ਵੇਖੋਗੇ ਤਾਂ ਵਿਰੋਧੀ ਧਿਰ ਕੋਲ ਤਕਰੀਬਨ 20-22 ਵੋਟਾਂ ਗਈਆਂ ਸਨ, ਤੇ ਬਾਕੀ ਜੇ ਤੁਸੀਂ ਪਾ ਲਓਗੇ ਐਤਕੀ ਹਰਿਆਣੇ ਦੀ ਭਾਜਪਾ ਸਰਕਾਰ ਦੇ ਦਬਾਅ ਦੇ ਵਿੱਚ ਵੀ ਕੁਝ ਵੋਟਾਂ ਆ ਗਈਆਂ, ਜਾਂ ਕੁਝ ਕੁੱਲ ਮਿਲਾ ਕੇ ਤੁਸੀਂ ਕਹਿ ਸਕਦੇ ਹੋ ਕਿ ਇਸ ਤਰ੍ਹਾਂ ਦਾ ਸਿਨੈਰੀਓ ਸੀਗਾ ਕਿ ਇਹ ਗਿਣਤੀ ਜਿਹੜੀ ਉਹ 34 ਤੱਕ ਚਲੇ ਜਾਂਦੀ ਹੈ। ਉਹ ਕਹਿੰਦੇ ਕਿ 34 ਤੱਕ ਤੇ ਠੀਕ ਹੈ, 7 ਵਚਨ ਆ, ਇਹ 8 ਕਿਹੜੇ ਆ? ਮਤਲਬ ਕਿ 8 ਜਿਹੜੇ ਸਾਡੇ ਆਪਣੇ ਬੰਦੇ ਜਿਨ੍ਹਾਂ ਦੇ ਨਾਲ ਮਤਲਬ ਕਿ ਸਾਡਾ ਘਿਓ ਖਿਚੜੀ ਜਾਂ ਕਹਿ ਲਓ ਕਿ ਪੂਰਾ 9 ਮਾਸ ਵਾਲਾ ਰਿਸ਼ਤਾ ਹੈ, ਤੇ ਇਹ 8 ਕਿਹੜੇ ਸਲੱਗ ਨੇ? ਤਾਂ ਕਹਿੰਦੇ ਆ ਕਿ ਹੁਣ ਇਹਨਾਂ ਦੀ ਨਿਸ਼ਾਨਦੇਹੀ ਸ਼ੁਰੂ ਹੋ ਗਈ ਆ ਕਿ ਇਹ 8 ਕੌਣ ਹੈ, ਕਿਉਂਕਿ ਪਰਚੀਆਂ 42 ਨਿਕਲੀਆਂ, 34 ਆਪਾਂ ਖੁੱਲੇ ਰੂਪ ਚ ਉਹਨਾਂ ਨੂੰ ਦੇ ਸਕਦੇ ਆ, ਗਿਣ ਸਕਦੇ ਆ। ਇਹ 8 ਨਹੀਂ ਜਰ ਹੁੰਦੇ, ਇਹ 8 ਕਿਹੜਾ ਫਰੇਬ ਕਰ ਗਏ ਜਾਂ ਸਾਡੇ ਨਾਲ ਦਗਾ ਕਰ ਗਏ। ਅਸੀਂ ਤੇ ਇੱਕ ਦਿਨ ਪਹਿਲਾਂ ਪ੍ਰਧਾਨ ਜੀ ਦੇ ਹੱਥੋਂ ਇਹਨਾਂ ਨੂੰ ਕਰਾਰੇ ਗਰਮਾ ਗਰਮ ਪਕੌੜੇ ਵੀ ਛਕਾਏ ਸਨ, ਤੇ ਇਹਨਾਂ ਨੇ ਤਾਂ ਪਕੌੜਿਆਂ ਦਾ ਮੁੱਲ ਨਹੀਂ ਮੋੜਿਆ। ਤਾਂ ਪਰ ਦੂਜੀ ਖਬਰ ਇਹ ਆ ਰਹੀ ਹੈ ਕਿ ਹਾਲ ਦੀ ਘੜੀ ਅਕਾਲੀ ਦਲ ਇਹਨਾਂ ਤੇ ਕਾਰਵਾਈ ਕਰਨ ਤੋਂ ਗੁਰੇਜ਼ ਕਰੇਗਾ, ਕਿਉਂਕਿ ਮਾਮਲਾ ਹਲੇ ਗਰਮ ਆ। ਜੀ ਜੀ, ਵਕੀਲ ਹੀ ਕਰ ਗਿਆ ਗੜਬੜ, ਹੋਰਾਂ ਦਾ ਦੱਸੋ ਕੀ ਕਰੀਏ? ਹਾਂ ਬਿਲਕੁਲ, ਜੇ ਵਕੀਲ ਹੀ ਗੜਬੜ ਕਰ ਜਾਣ ਤੇ ਫਿਰ ਗੜਬੜ ਤੇ ਕੀ ਰੋਣਾ ਤੇ ਕੀ ਹੱਸਣਾ। ਦੇਖੋ ਗੱਲ ਕੀ ਹੈ ਕਿ ਲੁਧਿਆਣੇ ਦੇ ਵਿੱਚੋਂ ਪਿਛਲੇ ਸਮੇਂ ਦੇ ਦੌਰਾਨ ਕੁਝ ਇਸ ਤਰ੍ਹਾਂ ਦੀਆਂ ਖਬਰਾਂ ਨਿਕਲੀਆਂ ਸਨ ਕਿ ਇੱਥੇ ਬਹੁਤ ਵੱਡੇ ਪੱਧਰ ਤੇ ਜਿਹੜੇ ਐਡਵੋਕੇਟ ਨੇ, ਐਡਵੋਕੇਸੀ ਕਰ ਰਹੇ ਨੇ, ਵਕਾਲਤ ਕਰ ਰਹੇ ਨੇ, ਕਿ ਉਹਨਾਂ ਦੀਆਂ ਡਿਗਰੀਆਂ 'ਚ ਗੜਬੜ ਆ। ਤਾਂ ਹੁਣ ਪਰਚਾ ਦਰਜ ਹੋਇਆ ਇੱਕ ਵਕੀਲ ਤੇ, ਵਕੀਲ ਨੇ ਪ੍ਰਜਾਪਤੀ, ਇਹਨਾਂ ਤੇ ਜਿਹੜਾ ਪਰਚਾ ਦਰਜ ਹੋਇਆ। ਕਮਾਲ ਦੀ ਗੱਲ ਹੈ ਕਿ ਜਿੱਥੋਂ ਸ਼ੁਰੂਆਤ ਹੋਈ ਪਰਮਿੰਦਰ ਸਿੰਘ ਦੀ ਡਿਗਰੀ ਤੋਂ, ਕਿਉਂਕਿ ਉਹ 2018 ਦੇ ਵਿੱਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਦਾ ਐਗਜ਼ੀਕਿਊਟਿਵ ਮੈਂਬਰ ਬਣ ਗਿਆ ਸੀਗਾ, ਸ਼ਾਇਦ ਅਪਲਾਈ ਕੀਤਾ ਸੀਗਾ। ਜਿੱਤਣ ਤੋਂ ਬਾਅਦ ਉਹ ਫਿਰ ਜਦੋਂ ਮੈਂਬਰ ਬਣਿਆ, ਉਸ ਤੋਂ ਬਾਅਦ ਸ਼ਿਕਾਇਤ ਹੋਈ, ਉਸ ਤੋਂ ਬਾਅਦ ਫਿਰ ਜਾ ਕੇ ਇਸ ਗੱਲ ਦਾ ਖੁਲਾਸਾ ਹੋਣਾ ਸਟਾਰਟ ਹੋਇਆ ਕਿ ਡਿਗਰੀ ਹੀ ਫਰਜ਼ੀ ਹੈ। ਇਹ ਬਹੁਤ ਵੱਡੀ ਗੱਲ ਸੀਗੀ। ਤਾਂ ਭਾਈ ਫਿਰ ਇਹ ਕੰਮ ਜਿਹੜਾ ਚੱਲਦਾ ਹੁਣ, ਕਿਉਂਕਿ ਬਾਅਦ ਚ ਸਰਕਾਰ ਵੀ ਬਦਲ ਗਈ, ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਇਸ ਸਰਕਾਰ ਨੂੰ ਚਲੋ ਇੰਨੇ ਕੁ ਤਾਂ ਆਪਾਂ ਨੰਬਰ ਦੇਈਏ, ਥੋੜੀ ਜਿਹੀ ਫਰਾਖ ਦਿਲੀ ਰੱਖਾਂਗੇ ਕਿ ਕੁਝ ਮਾਮਲਿਆਂ 'ਚ ਇਹ ਪ੍ਰੋਗਰੈਸ ਕਰ ਰਹੇ ਨੇ। ਜਿਵੇਂ ਹੁਣ ਤੁਸੀਂ ਦੇਖੋ ਕਿ ਇੱਕ ਸਾਬਕਾ ਐਮਐਲਏ ਤੇ ਝੱਟ 'ਚ ਪਰਚਾ ਦਰਜ ਹੋ ਜਾਣਾ। ਜੇ ਸਰਕਾਰ ਨਾ ਬਦਲਦੀ, ਉਹਨਾਂ ਦੀ ਸਰਕਾਰ ਹੁੰਦੀ ਤੇ ਕਿਹਨੇ ਪੁੱਛਣਾ ਸੀ? ਇਹ ਉਹੀ ਵਿਧਾਇਕ ਨੇ ਜਿਨ੍ਹਾਂ ਦਾ ਹੱਟੀਆਂ ਪੱਠੀਆਂ ਤੇ ਨਾਂ ਗੂੰਜਦਾ ਰਿਹਾ ਕਈ ਮਾਮਲਿਆਂ ਦੇ ਵਿੱਚ। ਤਾਂ ਕਹਿਣ ਦਾ ਮਤਲਬ ਇਹ ਆ ਕਿ ਇੱਥੇ ਵੀ ਕਾਰਵਾਈ ਤੇ ਹੋਈ ਆ, ਕਾਰਵਾਈ FIR ਦਰਜ ਹੋ ਗਈ ਆ। ਤੇ ਵੱਡੀ ਗੱਲ ਇਹ ਨਿਕਲੀ ਹੈ ਕਿ ਇਹਨੇ ਆਪਣੇ ਘਰ ਦੇ ਵਿੱਚ ਲਾ ਇੰਸਟੀਚਿਊਟ ਬਣਾ ਰੱਖਿਆ ਸੀਗਾ, ਤੇ ਉੱਥੇ ਹੀ ਸਮੈਸਟਰਾਂ ਦੇ ਪੇਪਰ ਲੈ ਲੈਂਦਾ ਸੀਗਾ। 5 ਸਾਲ ਕਹਿੰਦੇ ਆ ਕਿ ਇਸ ਡਿਗਰੀ ਹੋਲਡਰ ਤੋਂ ਉੱਥੇ ਪੇਪਰ ਕਰਵਾਈ ਗਿਆ, ਤੇ ਫਿਰ ਮੁੜ ਕੇ ਪਤਾ ਨਹੀਂ ਕਿਤੋਂ ਉੱਤਰ ਪ੍ਰਦੇਸ਼ ਵਾਲੀ ਸਾਈਡ ਤੋਂ ਮੇਰਠ ਦੇ ਵਿੱਚੋਂ ਕਹਿੰਦੇ ਯੂਨੀਵਰਸਿਟੀ ਦਾ ਲਾਅ ਕਾਲਜ ਦਾ ਸਰਟੀਫਿਕੇਟ ਲਿਆ ਦਿੱਤਾ ਕਿ ਲੈ ਪੁੱਤ ਆ ਲੈ ਜਾ ਤੇ ਜਾ ਕੇ ਵਕਾਲਤ ਕਰ। ਤੇ ਹੁਣ ਇਹ ਸਾਰੇ ਭੇਤ ਖੁੱਲੇ ਨੇ ਕਿ ਪਤਾ ਨਹੀਂ ਕਿੰਨੀਆਂ ਕੁ ਡਿਗਰੀਆਂ ਉਹਨੇ ਘਰ ਬੈਠੇ ਨਹੀਂ ਇੰਸਟੀਚਿਊਟ ਬਣਾ ਕੇ ਵੰਡ ਦਿੱਤੀਆਂ ਨੇ। ਕੀ ਕਰੋਗੇ ਤੁਸੀਂ ਹੁਣ? ਦੇਖੋ ਜਦੋਂ ਇਹੋ ਜਿਹੇ ਗੜਬੜ ਚਾਲੇ ਚੱਲਣ, ਤੇ ਇਹ ਵੀ ਵੇਖੋ ਨਾ ਕਿ ਜਿਹਨੂੰ ਉਹ ਸਰਟੀਫਿਕੇਟ ਮਿਲ ਗਿਆ ਤੇ ਕੋਈ 4-5 ਸਾਲ ਉਹ ਵਕਾਲਤ ਕਰ ਗਿਆ, ਤੇ ਉਹਨੇ ਮੁਕੱਦਮੇ ਵੀ ਤੇ ਲੜੇ ਹੋਣੇ ਨੇ ਨਾ, ਤੇ ਉਹਨਾਂ ਨੂੰ ਕੈਸਾ ਨਿਆਂ ਮਿਲਿਆ ਹੋਏਗਾ, ਜਾਂ ਕੈਸਾ ਉਹਨਾਂ ਦੇ ਨਾਲ ਇਹ ਸਾਰਾ ਕੁਝ ਵਿਹਾਰ ਹੋਇਆ ਹੋਏਗਾ। ਤੇ ਅਦਾਲਤ ਦੇ ਨਾਲ ਵੀ ਤੇ 4 ਸਾਲ ਫਰੇਬ ਹੀ ਚੱਲਦਾ ਰਿਹਾ ਨਾ।
ਕਿਉਂਕਿ ਜਿਹੜਾ ਵਕੀਲ ਕਾਇਦੇ ਦੇ ਮੁਤਾਬਕ ਸਹੀ ਡਿਗਰੀ ਨਹੀਂ ਹਾਸਲ ਕਰ ਪਾਇਆ, ਚਾਹੇ ਜੀ ਉਹ ਪੜ੍ਹਾਈ ਕਰ ਰਿਹਾ, ਉਹ ਹੁਣ ਆਪਣੀ ਸਫਾਈ ਦੇ ਰਿਹਾ ਕਿ ਮੈਨੂੰ ਗੁੰਮਰਾਹ ਕੀਤਾ ਗਿਆ ਹੈ, ਉਹ ਕੁਝ ਵੀ ਸਫਾਈ ਦੇਵੇ, ਪਰ ਜਦੋਂ ਉਹ ਵਕੀਲ ਹੈ ਹੀ ਨਹੀਂ ਹੈ, ਉਹਦੇ ਕੋਲ ਇੱਕ ਮਤਲਬ ਕਿ ਜਿਹੜੀ ਪ੍ਰਮਾਣਿਤ ਡਿਗਰੀ ਹੈ ਉਹ ਹੈ ਹੀ ਨਹੀਂ ਹੈ, ਤਾਂ ਜੇ ਉਹ ਕੋਰਟ ਦੇ ਵਿੱਚ ਹਾਜ਼ਰ ਹੁੰਦਾ ਰਿਹਾ ਤੇ ਕੋਰਟ ਦੇ ਨਾਲ ਵੀ ਤੇ ਛਾਲਿਆ ਨਾ। ਬਿਲਕੁਲ ਜੀ ਜੀ ਬਿਲਕੁਲ। ਮਨਿਸਟਰ ਤਾਂ ਜਾਲੀ ਡਿਗਰੀਆਂ ਵਾਲੇ ਬਣ ਜਾਂਦੇ, ਚੱਲ ਜਾਂਦੇ। ਮੈਨੂੰ ਲੱਗਦਾ ਕੋਰਟ ਸ਼ਾਇਦ ਇੰਨੀ ਕੁ ਗੱਲ ਜਿਹੜੀ ਹਜਮ ਨਾ ਹੀ ਕਰੇ। ਦੇਰੀ ਦੇ ਚੱਲਦਿਆਂ ਸੁਪਰੀਮ ਕੋਰਟ ਨੇ ਕੇਂਦਰ ਨਾਲ ਨਾਰਾਜ਼ਗੀ ਜ਼ਾਹਰ ਕੀਤੀ। ਉੱਥੇ ਮੁੱਖ ਮੰਤਰੀ ਦੀ ਅਫਸਰ ਨਹੀਂ ਸੁਣਦੇ, ਇੱਥੇ ਸੁਪਰੀਮ ਕੋਰਟ ਦੀ ਕੇਂਦਰ ਨਹੀਂ ਸੁਣਦਾ। ਹਾਂ ਤੇ ਫਿਰ ਜਾਈਏ ਕਿੱਧਰ, ਜਾਈਏ ਤੇ ਜਾਈਏ ਕਿੱਧਰ। ਤੇ ਸੁਣਾਉਣ ਵਾਸਤੇ ਤਾਂ ਤੁਹਾਨੂੰ ਪਤਾ ਇੱਕ ਵਾਰੀ 5 ਜੱਜਾਂ ਨੇ ਕੁਰਸੀਆਂ ਢਾਲੀਆਂ ਸੀ ਸੁਪਰੀਮ ਕੋਰਟ ਦੇ ਵਿਹੜੇ 'ਚ, ਕਹਿੰਦੇ ਕਿ ਸਾਡੀ ਸੁਣੋ ਲੋਕੋ, ਸਾਡੀ ਤੁਸੀਂ ਸੁਣੋ। ਤੇ ਖੈਰ ਗੱਲ ਇਹ ਆ ਕਿ ਤੁਹਾਨੂੰ ਪਤਾ ਹੀ ਹੈ ਕੋਲੀਜੀਅਮ ਸਿਸਟਮ ਆ ਉਰੇ। ਕੋਲੀਜੀਅਮ 5 ਮੋਸਟ ਸੀਨੀਅਰ ਜੱਜ ਜਿਹੜੇ ਹੁੰਦੇ ਨੇ ਸੁਪਰੀਮ ਕੋਰਟ ਦੇ, ਉਹ ਕੋਲੀਜੀਅਮ ਕਹਾਉਂਦੇ ਨੇ ਤੇ ਉਹ ਨਾਂ ਜਿਹੜੇ ਆ ਰეკਮੈਂਡ ਕਰਦੇ ਆ, ਸਰਕਾਰ ਪਾਸ ਭੇਜਦੇ ਆ, ਸਰਕਾਰ ਦਾ ਫਿਰ ਕਾਨੂੰਨੀ ਮੰਤਰਾਲਾ ਮੋਹਰ ਪਾਉਂਦਾ ਜਾਂ ਰਾਸ਼ਟਰਪਤੀ ਫਿਰ ਫਾਈਨਲ ਡਿਸੀਜਨ ਕਰਦਾ ਤੇ ਜੱਜ ਅਪੁਆਇੰਟ ਹੁੰਦੇ ਨੇ। ਹੁਣ ਇੱਥੇ ਰੇੜਕਾ ਇੱਕ ਵੱਖਰੀ ਕਿਸਮ ਦਾ, ਦੇਖੋ ਦੋਏ ਚੀਜ਼ਾਂ ਨੇ ਰਾਜ ਕਰਨਵੀਰ ਸਿੰਘ ਜੀ। ਜੁਡੀਸ਼ਰੀ ਨੂੰ ਜੇ ਆਪਾਂ ਕਹੀਏ ਕਿ ਵੈਸੇ ਤੇ ਕੋਲੀਜੀਅਮ ਸਿਸਟਮ ਦੀ ਕਹਿੰਦੇ ਆ ਕਿ ਹੁਣ ਮੁਕਤੀ ਕਰ ਦੇਣੀ ਚਾਹੀਦੀ ਆ, ਤੇ ਦੂਜੇ ਪਾਸੇ ਜੇ ਆਪਾਂ ਸਿਆਸਤ ਨੂੰ ਦੇਖੀਏ, ਕਿਉਂਕਿ ਜੁਡੀਸ਼ਰੀ ਦੇ ਵਿੱਚ ਅੱਗੇ ਵੀ 1-2 ਵਾਰੀ ਹੋਇਆ, 1-2 ਵਾਰੀ ਨਹੀਂ ਕੋਈ ਹੋਰ ਮਿਸਾਲਾਂ ਵੀ ਹੋਣਗੀਆਂ ਕਿ ਭਾਈ ਭਤੀਜਾਵਾਦ ਆ ਜਾਂਦਾ ਹੈ, ਕਿਉਂਕਿ ਨਾਮ ਤੁਸੀਂ ਲਿਸਟਡ ਕਰਨੇ ਆ ਨਾ, ਬਿਲਕੁਲ ਤੁਹਾਡੇ ਜਿੰਮੇ ਆ। ਤਾਂ ਇੱਕ ਪੱਖ ਇਹ ਆ, ਦੂਸਰਾ ਪੱਖ ਇਹ ਆ ਕਿ ਕੇਂਦਰ ਫੇਰ ਦੂਜੇ ਪਾਸੇ ਸਿਆਸੀ ਅੱਖ ਨਾਲ ਵੀ ਵੇਖਣਾ ਸਟਾਰਟ ਕਰ ਦਿੰਦਾ ਹੈ। ਆ ਜੱਜ ਕਿਹੜਾ, ਮੈਂ ਹੁਣ ਉਹ ਕਿਉਂਕਿ ਜੱਜਾਂ ਨਾਲ ਜੁੜਿਆ ਮਸਲਾ ਹੈ, ਮੈਂ ਇਸ ਕਰਕੇ ਧਰਮ ਦਾ ਨਾਮ ਨਹੀਂ ਲਾਂਗਾ, ਪਰ ਇੱਕ ਧਰਮ ਵਿਸ਼ੇਸ਼ ਜੋ ਘੱਟ ਗਿਣਤੀ ਹੈ ਤੇ ਘੱਟ ਗਿਣਤੀਆਂ ਚੋਂ ਇੱਕ ਵੱਡੀ ਗਿਣਤੀ ਆ, ਉਹਦੇ ਨਾਲ ਜੁੜਿਆ ਜੱਜ ਇੱਕ ਬਹੁਤ ਮਤਲਬ ਕਿ ਐਨ ਕਹਿ ਲਓ ਕਿ ਸਿਖਰ ਤੇ ਆ ਕੇ ਮਾਤ ਖਾ ਗਿਆ ਸਿਆਸਤ ਦੇ, ਨਹੀਂ ਅਪੁਆਇੰਟਮੈਂਟ ਹੋਈ, ਸੈਨੀਓਰਿਟੀ ਵਗੈਰਾ ਸਭ ਕੁਛ ਹਾਸ਼ੀਏ ਤੇ। ਤਾਂ ਉਹ ਕੋਲੀਜੀਅਮ ਨੂੰ ਜਦੋਂ ਭੇਜਦੇ ਆ ਮਤਲਬ ਕਿ ਆਪਣੇ ਨਾਮ, ਫਿਰ ਉਹ ਲਿਸਟਡ ਕਰਕੇ ਅੱਗੇ ਭੇਜਦੇ ਆ ਮਨਜ਼ੂਰੀ ਵਾਸਤੇ। ਇਹ 3-3 ਮਹੀਨੇ 4-4 ਮਹੀਨੇ ਨਹੀਂ ਜਵਾਬ ਦਿੰਦੇ ਉਹ ਜਦ, ਕਿਉਂਕਿ ਸੁਪਰੀਮ ਕੋਰਟ 'ਚ ਅਪੁਆਇੰਟ ਹੋਣਾ ਹੈ ਤਾਂ ਉੱਥੇ ਤੁਹਾਨੂੰ ਬਹੁਤ ਘੱਟ ਕਾਰਜਕਾਲ ਮਿਲਣਾ ਹੈ ਐਨ, ਕਿਉਂਕਿ ਤੁਸੀਂ ਸੁਪਰੀਮ ਕੋਰਟ 'ਚ ਤਾਂ ਹੀ ਪਹੁੰਚੋਗੇ ਨਾ ਜਦੋਂ ਤੁਸੀਂ ਐਨ ਸਿਖਰ ਤੇ ਚੜ ਗਏ ਕੈਰੀਅਰ ਦੇ। ਉੱਥੇ ਬਹੁਤ ਤੁਸੀਂ ਦੇਖਿਆ ਹੋਵੇਗਾ ਚੀਫ ਜਸਟਿਸ ਕੋਈ 6 ਮਹੀਨਿਆਂ ਲਈ ਬਣਦਾ, ਕੋਈ 8 ਮਹੀਨਿਆਂ ਲਈ, ਕੋਈ 12 ਮਹੀਨੇ, ਏਦਾਂ ਮਤਲਬ ਕਿ ਬਹੁਤ ਸ਼ਾਰਟ ਉਹਨਾਂ ਦਾ ਕੈਰੀਅਰ ਹੁੰਦਾ। ਤਾਂ ਗੱਲ ਇਹ ਆ ਕਿ ਉਹ ਲਟਕਾਈ ਰੱਖਦੇ ਆ, ਫੇਰ ਭੇਜੋ ਕੋਲੀਜੀਅਮ, ਹਾਲਾਂਕਿ ਦੂਜੀ ਵਾਰ ਭੇਜਣ ਤੇ ਤੁਹਾਨੂੰ ਮਨਜ਼ੂਰੀ ਦੇਣੀ ਪੈਂਦੀ ਹੈ, ਪਰ ਇਨ ਬਿਟਵੀਨ ਇਸੇ ਦਰਮਿਆਨ ਟਾਈਮ ਕਿੰਨਾ ਜ਼ਾਇਆ ਹੋ ਗਿਆ। ਤੇ ਉਦੋਂ ਤੱਕ ਜਾਂ ਤਾਂ ਸੀਨੀਅਰਟੀ 'ਚ ਥੋੜਾ ਹੋਰ ਫਰਕ ਪੈ ਜਾਂਦਾ ਲਿਸਟ ਦੇ ਵਿੱਚ, ਜਾਂ ਅਪੁਆਇੰਟਮੈਂਟ ਜਿਹੜੀ ਹੈ ਉਹ ਜਿਹਦੀ ਹੋਣੀ ਹੁੰਦੀ ਉਹ ਰਿਟਾਇਰਮੈਂਟ ਤੱਕ ਪਹੁੰਚ ਜਾਂਦਾ, ਨੇੜੇ ਆ ਜਾਂਦਾ। ਸੋ ਇਹ ਦਿੱਕਤ ਹੈ, ਦੋਵਾਂ ਪਾਸਿਆਂ ਤੋਂ ਦਿੱਕਤ ਆ, ਮਤਲਬ ਕਿ ਉਧਰੋਂ ਸਿਆਸੀ ਪੱਖ ਤੋਂ ਵੀ ਤੇ ਇਧਰ ਜੁਡੀਸ਼ਰੀ 'ਚ ਭਾਈ ਭਤੀਜਾਵਾਦ ਪੱਖ ਤੋਂ ਵੀ। ਤਾਂ ਹੁਣ ਕੋਲੀਜੀਅਮ ਤੇ ਇਹੀ ਰੇੜਕਾ, ਤਾਂ ਕੇਂਦਰ ਦੇ ਨਾਲ ਨਾਰਾਜ਼ਗੀ ਜ਼ਾਹਰ ਕੀਤੀ ਹੈ ਉਹਨਾਂ ਨੇ। ਸੁਪਰੀਮ ਕੋਰਟ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕਿਹਾ ਕਿ ਕੋਲੀਜੀਅਮ ਦੇ ਵੱਲੋਂ ਜੋ ਭੇਜੇ ਜਾਂਦੇ ਨਾਵਾਂ ਉਹ ਨਾਵਾਂ ਨੂੰ ਲਟਕਾਈ ਰੱਖਣਾ ਤੇ ਕਈ ਵਾਰ ਔਰ ਵਜ੍ਹਾ ਵੀ ਨਹੀਂ ਦੱਸਣੀ, ਇਹ ਜਿਹੜਾ ਹੈ ਕੰਮ ਸਵੀਕਾਰਯੋਗ ਨਹੀਂ ਹੈ। ਤਾਂ ਤੁਸੀਂ ਸਮਝ ਸਕਦੇ ਹੋ ਮੈਂ ਜਿਹੜੀ ਕਹਾਣੀ ਲੰਮੀ ਚੌੜੀ ਪਾਈ ਹੈ ਉਹ ਸੁਪਰੀਮ ਕੋਰਟ ਨੇ ਸ਼ਾਰਟਕਟ 'ਚ ਦੱਸ ਦਿੱਤੀ ਹੈ। ਜੀ ਜੀ ਬਿਲਕੁਲ। ਤੇ ਮਿੰਟੂ ਜੀ ਬਹੁਤ ਸ਼ੁਕਰੀਆ, ਬਹੁਤ ਧੰਨਵਾਦ। ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰ। ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਇੱਥੇ ਸਮਾਪਤ ਹੈ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ